ਜਿਹੜਾ ਭਾਰਤੀ ਪੰਜਾਬ ਇਹਨੂੰ ਹਿੰਦੀ ਬੋਲਣ ਵਾਲਿਆਂ ਨੇ ਹਿੰਦੂ ਕਹਾਉਣ ਵਾਲਿਆਂ ਨੇ ਜਿਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਉਹਦੇ ਕਰਕੇ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਖੂਨ ਖਰਾਬਾ ਵੀ ਹੋ ਚੁੱਕਿਆ। ਪੰਜਾਬ ਤੋਂ ਬਾਹਰ ਜਾਂ ਬਾਹਰਲੇ ਮੁਲਕਾਂ 'ਚ ਜਾਂ ਫਿਲਮਾਂ 'ਚ ਪੰਜਾਬ ਦਾ ਹਿੰਦੂ ਜਿਹੜਾ ਉਹ ਪੰਜਾਬੀ ਪੁੱਤ ਹੋਣ ਦਾ ਦਾਅਵਾ ਕਰਦਾ। जिस तरीके नाल बॉम्बे का हिंदू सरगर्म, महाराष्ट्र का, गुजरात का, सारे भारत का हिंदू आपो अपने ढंग तरीके नाल आपो अपनी धरती नाल वफा कमा रहे। पंजाब का हिंदू इदा क्यों नहीं करते? 1947 तो लैके अज तक पंजाब के हिंदू ने कदे बड़े पद्धर के उत्ते मैदाने जंग दे विच आके पैर गढ़ के ये गल कदे स्थापित नहीं होण दित्ती कि पंजाब दे हक्कां नाल पंजाब दे हितां नाल साडी भी वफादारी। पंजाबी हिंदू जिहड़ा वो खांदा पंजाब दा पर वो बोली जिहड़ी आ वो पंजाब दी नहीं बोलदा। पंजाबी हिंदू नूं इस गल दा एहसास तां है कि असीं इत्थे इकट्ठे वसदे हां, साडे धर्म अड ने, साडियां बहुत सारियां सांझां भी ने। पंजाबी हिंदू नूं जिहड़ी गल दे लई माफ नहीं किया जा सकदा वो ये आ कि पंजाब दे हक्कां ते हितां दी राखी लई पंजाबी हिंदू जिहड़ा है वो इनकारी होया बैठा। हरियाणे अते राजस्थान नूं पंजाब दा दरियाई पानी लुट के दिता जा रहा। पंजाबी हिंदू कदे भी किसी जथेबंदी ने किसी धिर ने इस गल दे उत्ते इतराज नहीं प्रगटाया। आखिर क्यों? टीवी 84 उत्ते प्रोग्राम खबर दी खबर देख रहे सारे दर्शकों नूं मैं सरबजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। पंजाब दे विच बहुत सारियां धिरां, बहुत सारियां जात बरादरियां, धर्मां, कौमां दे लोग जिहड़े आ वो वसदे आ ते पंजाब नूं जिहड़े साडे गीत ने जां साडा सभ्याचारक विरसा जां साडीआं ਸਾਹਿਤਕ जिहड़ियां लिखतां ने उत्थे एक वतन दे, एक मुल्क दे, पूरे देश दे रूप दे विच ही चितरिया गया। ते वो जिहड़ा अंग्रेਜ਼ਾਂ ਦੇ आउण ਤੋਂ ਪਹਿਲਾਂ ਦਾ ਭਾਰਤ ਸੀ ਜਾਂ ਜਿਹੜਾ ਭਾਰਤ 1947 मौके ਬਣਿਆ ਉਹਦੇ ਨਾਲ ਪੰਜਾਬ ਜਿਹੜਾ ਹੈ ਇੱਕ ਤਾਂ ਵਿਚਾਲਿਓਂ ਵੱਢਿਆ ਗਿਆ, ਅੱਧਾ ਪੰਜਾਬ ਪਾਕਿਸਤਾਨ ਚਲੇ ਗਿਆ ਤੇ ਅੱਧਾ ਪੰਜਾਬ ਭਾਰਤ ਵਾਲੇ ਪਾਸੇ ਆ ਗਿਆ। ਤੇ ਇਸ ਤੋਂ ਅਗਲਾ ਕੰਮ ਇਹ ਹੋ ਗਿਆ ਵੀ ਜਿਹੜਾ ਭਾਰਤੀ ਪੰਜਾਬ ਆ ਇਹਨੂੰ ਹਿੰਦੀ ਬੋਲਣ ਵਾਲਿਆਂ ਨੇ ਹਿੰਦੂ ਕਹਾਉਣ ਵਾਲਿਆਂ ਨੇ ਜਿਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਉਹਦੇ ਕਰਕੇ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਖੂਨ ਖਰਾਬਾ ਵੀ ਹੋ ਚੁੱਕਿਆ ਤੇ ਇੱਥੇ ਆਜ਼ਾਦੀ ਦੇ ਨਾਂ ਦੇ ਉੱਤੇ ਖਾਲਿਸਤਾਨ ਦਾ ਸੰਘਰਸ਼ ਆ ਜਿਹੜਾ ਉਹ ਵੀ ਚੱਲ ਰਿਹਾ। ਇਹ ਸਾਰੇ ਕਾਸੇ ਦੇ ਵਿੱਚ ਬਹੁਤ ਸਾਰੇ ਸਰੋਕਾਰ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸੰਬੰਧ ਬਣ ਜਾਂਦਾ। ਇਹ ਸਾਰੇ ਸਿਚੁਏਸ਼ਨ ਨਾਲ, ਸਾਰੇ ਹਾਲਾਤ ਨਾਲ, ਸਾਰੇ ਮਾਹੌਲ। ਬਾਕੀ ਸਾਰੀਆਂ ਗੱਲਾਂ ਨੂੰ ਲਾਂਭੇ ਛੱਡਦੇ ਹੋਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਨੀ ਚਾਹਾਂਗੇ ਪੰਜਾਬ ਦੇ ਹਿੰਦੂਆਂ ਦੀ। ਜਦੋਂ ਵੀ ਕਿਤੇ ਪੰਜਾਬ ਤੋਂ ਬਾਹਰ ਜਾਂ ਬਾਹਰਲੇ ਮੁਲਕਾਂ 'ਚ ਜਾਂ ਫਿਲਮਾਂ 'ਚ ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਪੰਜਾਬੀ ਪੁੱਤ ਹੋਣ ਦਾ ਦਾਅਵਾ ਕਰਦਾ। ਪੰਜਾਬ ਦਾ ਪੁੱਤ ਆ, ਮੈਂ ਵੀ ਪੰਜਾਬੀ। ਬੜੇ ਹਿੰਦੂ ਭਾਈਚਾਰੇ ਨਾਲ ਪੰਜਾਬੀ ਹਿੰਦੂ ਆ ਜਿਹੜੇ ਉਹ ਦਿੱਲੀ ਜਾਂ ਬੰਬੇ ਜਾਂ ਪੰਜਾਬ ਤੋਂ ਬਾਹਰ, ਭਾਰਤ ਤੋਂ ਬਾਹਰ ਕਿਸੇ ਹੋਰ ਥਾਂ ਤੇ ਜਦੋਂ ਵੀ ਕਿਤੇ ਕੋਈ ਚਰਚਾ ਛਿੜੇ, ਜਦੋਂ ਵੀ ਕਿਤੇ ਫਖਰ ਕਰਨਾ ਹੋਵੇ ਉਦੋਂ ਉਹ ਪੰਜਾਬ ਦਾ ਨਾਮ ਲੈ ਕੇ ਆਪਦੀ ਟੌਹਰ ਬਣਾਉਂਦੇ ਆ ਤੇ ਇਹ ਉਹਨਾਂ ਦਾ ਹੱਕ ਵੀ ਬਣਦਾ ਕਿਉਂਕਿ ਉਹ ਵੀ ਪੰਜਾਬ ਦੇ ਉਸੇ ਤਰੀਕੇ ਨਾਲ ਪੁੱਤ ਨੇ ਜਿਵੇਂ ਬਾਕੀ ਲੋਕ ਇੱਥੋਂ ਦੇ ਜਿਹੜੇ ਨੇ ਉਹ ਸਿੱਖ ਨੇ ਪੁੱਤ ਨੇ। ਪਰ ਪੰਜਾਬ ਦਾ ਪੁੱਤ ਕਹਾਉਣ ਵਾਲੇ ਪੰਜਾਬੀ ਹਿੰਦੂ ਦੀ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਜਿਹੜਾ ਬੰਬੇ ਦਾ ਹਿੰਦੂ ਆ
ਜਿਹੜੇ ਹਿੰਦੂ ਸ਼ਿਵ ਸੈਨਾ ਬਣਾ ਕੇ ਉੱਥੇ ਬੰਬੇ ਦੇ ਲੋਕਾਂ ਲਈ, ਬੰਬੇ ਦੇ ਹੱਕਾਂ ਤੇ ਹਿੱਤਾਂ ਦੇ ਲਈ ਸਰਗਰਮ ਨੇ। ਮਰਾਠੇ ਲੋਕਾਂ ਲਈ, ਮਰਾਠੀ ਬੋਲੀ ਲਈ, ਮਰਾਠੇ ਸੱਭਿਆਚਾਰ ਲਈ, ਮਰਾਠੇ ਨਾਇਕਾਂ ਦੇ ਲਈ ਜਿਸ ਤਰੀਕੇ ਨਾਲ ਬੰਬੇ ਦਾ ਹਿੰਦੂ ਸਰਗਰਮ, ਮਹਾਰਾਸ਼ਟਰ ਦਾ, ਗੁਜਰਾਤ ਦਾ, ਸਾਰੇ ਭਾਰਤ ਦਾ ਹਿੰਦੂ ਆਪੋ ਆਪਣੇ ਢੰਗ ਤਰੀਕੇ ਨਾਲ ਆਪੋ ਆਪਣੀ ਧਰਤੀ ਨਾਲ ਵਫਾ ਕਮਾ ਰਿਹਾ। ਪੰਜਾਬ ਦਾ ਹਿੰਦੂ ਏਦਾਂ ਕਿਉਂ ਨਹੀਂ ਕਰ ਰਿਹਾ? 1947 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਹਿੰਦੂ ਨੇ ਕਦੇ ਵੱਡੇ ਪੱਧਰ ਦੇ ਉੱਤੇ ਮੈਦਾਨੇ ਜੰਗ ਦੇ ਵਿੱਚ ਆ ਕੇ ਪੈਰ ਗੱਡ ਕੇ ਇਹ ਗੱਲ ਕਦੇ ਸਥਾਪਿਤ ਨਹੀਂ ਹੋਣ ਦਿੱਤੀ ਕਿ ਪੰਜਾਬ ਦੇ ਹੱਕਾਂ ਨਾਲ, ਪੰਜਾਬ ਦੇ ਹਿੱਤਾਂ ਨਾਲ ਸਾਡੀ ਵੀ ਵਫਾਦਾਰੀ। ਪੰਜਾਬੀ ਹਿੰਦੂ ਜਿਹੜਾ ਹੈ ਉਹ ਖਾਂਦਾ ਪੰਜਾਬ ਦਾ, ਪਰ ਉਹ ਬੋਲੀ ਜਿਹੜੀ ਆ ਉਹ ਪੰਜਾਬ ਦੀ ਨਹੀਂ ਬੋਲਦਾ। ਪੰਜਾਬੀ ਹਿੰਦੂ ਪੰਜਾਬ ਨਾਲ ਵਫਾ ਨਿਭਾਉਣ ਤੋਂ ਕਿਉਂ ਇਨਕਾਰੀ ਹੋਇਆ, ਇਸ ਗੱਲ ਦੀ ਕੋਈ ਸਮਝ ਨਹੀਂ ਆ ਰਹੀ। ਸਾਡੇ ਇੱਕ ਸੱਜਣ ਬਟਾਲੇ ਤੋਂ ਗੁਰਦਰਸ਼ਨ ਸਿੰਘ, ਉਹ ਕਹਿੰਦੇ ਵੀ 1999 ਦੇ ਵਿੱਚ ਅੰਮ੍ਰਿਤਸਰ ਤੋਂ ਮੇਰਾ ਕੋਈ ਹਿੰਦੂ ਦੋਸਤ ਸੀਗਾ ਜਿਹਦੇ ਪਰਿਵਾਰ ਨੇ ਹਰਿਆਣੇ 'ਚ ਜਾ ਕੇ ਪੱਠਾ ਲਾ ਲਿਆ। ਪਲਵਲ ਹਰਿਆਣੇ ਦੇ ਵਿੱਚ ਪਲਵਲ ਇੱਕ ਥਾਂ ਆ, ਤੇ ਉੱਥੇ ਆਪਦੇ ਪਰਿਵਾਰ ਨੂੰ ਵੀ ਬੁਲਾ ਲਿਆ ਤੇ ਉੱਥੇ ਰਿਹਾਇਸ਼ ਕਰ ਲਈ। ਸਾਲ ਖੰਡ ਬਾਅਦ ਉੱਥੇ ਜਦੋਂ ਕੋਈ ਮਸਲਾ ਬਣਿਆ, ਜਦੋਂ ਉੱਥੇ ਰਹਿਣ ਵਾਲੇ ਲੋਕਾਂ ਨੇ ਪਲਵਲ ਦੇ ਵਿੱਚ ਇਸ ਪਰਿਵਾਰ ਦੇ ਨਾਲ ਧੱਕੇਸ਼ਾਹੀ ਕੀਤੀ, ਬੱਚੀ ਦੀ ਇੱਜ਼ਤ ਨੂੰ ਹੱਥ ਪਾਉਣ ਤੱਕ ਗਏ, ਤਾਂ ਉੱਥੇ ਉਸ ਸਥਿਤੀ ਦੇ ਵਿੱਚ, ਉਸ ਹਾਲਾਤ ਦੇ ਵਿੱਚ ਆਪਣੇ ਪਰਾਏ ਦੀ ਪਛਾਣ ਹੋ ਗਈ। ਜਿਹੜਾ ਉਸ ਪਰਿਵਾਰ ਦਾ ਇਹ ਨੌਜਵਾਨ ਜਿਹੜਾ ਅੰਮ੍ਰਿਤਸਰ ਰਹਿੰਦਾ ਸੀ, ਇਹਨੇ ਗੁਰਦਰਸ਼ਨ ਸਿੰਘ ਨੂੰ, ਬਟਾਲੇ ਵਾਲੇ ਨੂੰ ਫੋਨ ਕੀਤਾ ਵੀ ਆਪਾਂ ਆਪਣੇ ਪਰਿਵਾਰ ਦਾ ਕੋਈ ਮਸਲਾ ਬਣ ਗਿਆ, ਉੱਥੇ ਚੱਲ। ਗੱਡੀ ਦੇ ਵਿੱਚ ਬਿਆਸ ਤੋਂ ਪਲਵਲ ਤੱਕ ਜਾਂਦੇ ਹੋਏ ਇਹ ਸਾਰੀ ਗੱਲ ਜਿਹੜੀ ਆ ਉਹ ਕਰਦੇ ਗਏ ਕਿ ਉੱਥੇ ਸਾਡੀ ਕੁੜੀ ਨੂੰ ਹੱਥ ਪਾ ਲਿਆ, ਇਹ ਹੋਇਆ, ਉਹ ਹੋਇਆ। ਤੇ ਜਦੋਂ ਜਾ ਕੇ ਉਤਰੇ ਤਾਂ ਉਹ ਜਿਹੜਾ ਉੱਥੇ ਗਿਆ ਹੋਇਆ ਪਰਿਵਾਰ ਸੀ, ਭਰਾ ਸੀ, ਉਹ ਇਕੱਠੇ ਹੋ ਕੇ ਖੜੇ ਸੀਗੇ। ਤੇ ਉਹਨੇ ਜਦੋਂ ਗੁਰਦਰਸ਼ਨ ਸਿੰਘ ਹੁਣਾਂ ਨੂੰ ਦੇਖਿਆ ਤਾਂ ਜੱਫੀ ਪਾ ਕੇ ਰੋਣ ਲੱਗ ਗਿਆ। ਤੇ ਉਹ ਕਹਿੰਦਾ ਵੀ ਇਹਨਾਂ ਨੂੰ ਅਸੀਂ ਆਪਦੇ ਮੰਨਿਆ ਸੀ, ਅਸੀਂ ਪੰਜਾਬ ਦੇ ਸਿੱਖਾਂ ਨੂੰ, ਪੰਜਾਬੀਆਂ ਨੂੰ ਓਪਰੇ ਮੰਨਿਆ, ਬਗਾਨੇ ਮੰਨਿਆ, ਤੇ ਉਹਨਾਂ ਤੋਂ ਬਚਦੇ ਹੋਏ ਆਪਦੇ ਆਪ ਨੂੰ ਬਚਾਉਣ ਦੇ ਚੱਕਰ 'ਚ ਇਹਨਾਂ ਨੂੰ ਆਪਦੇ ਮੰਨ ਕੇ ਹਰਿਆਣੇ 'ਚ ਆ ਕੇ ਵਸਣ ਲੱਗ ਪਏ। ਪਰ ਅੱਜ ਜਦੋਂ ਸਾਡੇ ਟੱਬਰ ਨੂੰ, ਸਾਡੀ ਇੱਜ਼ਤ ਨੂੰ ਹੱਥ ਪੈ ਗਿਆ, ਤਾਂ ਅੱਜ ਪਰਖ ਦੀ ਜਦੋਂ ਘੜੀ ਆਈ ਤਾਂ ਇਹ ਸਾਡੇ ਨਾਲ ਨਹੀਂ ਖੜੇ, ਇਸ ਉਲਟਾ ਸਾਡੇ ਨਾਲ ਨਫ਼ਰਤ ਕਰਦੇ ਆ, ਸਾਡੇ ਖਿਲਾਫ ਭੁਗਦੇ ਆ। ਪਰ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਗੁਆਂਢੀ ਕਿਸੇ ਸਿੱਖ ਨੇ ਕਦੇ ਸਾਡੇ ਨਾਲ ਇਹੋ ਜਿਹੀ ਨਹੀਂ ਸੀ ਕੀਤੀ। ਉਲਟਾ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਆ ਜਿਹੜੀ, ਉਹਦੇ ਲਈ ਤੁਸੀਂ ਤਾਂ ਸੁਣ ਕੇ ਏਡੀ ਦੂਰੋਂ ਤੁਰ ਪਏ। ਤੁਸੀਂ ਨਹੀਂ ਦੇਖਿਆ ਕਿ ਇਹ ਤਾਂ ਹਿੰਦੂ ਨੇ, ਤੁਸੀਂ ਨਹੀਂ ਦੇਖਿਆ ਕਿ ਮੈਂ ਹਰਿਆਣੇ 'ਚ ਜਾ ਕੇ ਕਿਉਂ ਪੰਗਾ ਲੈਣਾ, ਮੈਂ ਸਿੱਖ ਸਰਦਾਰ ਆ, ਪਰ ਤੁਸੀਂ ਸਾਡੇ ਲਈ ਆਪਦੇ ਬਣ ਕੇ ਖੜ ਗਏ। ਇਹ ਜਿਹੜਾ ਪੰਜਾਬ ਦਾ ਭਾਈਚਾਰਾ, ਇਹ ਜਿਹੜਾ ਇੱਥੇ ਸਿੱਖ ਕੌਮ ਵਸਦੀ ਹੋਣ ਕਰਕੇ, ਗੁਰੂ ਸਾਹਿਬਾਨ ਦੇ ਫਲਸਫੇ ਦੇ ਕਰਕੇ, ਪੰਜਾਬ ਦੀ ਧਰਤੀ ਉੱਤੇ ਆਂਢ ਗੁਆਂਢ ਦੇ ਵਿੱਚ, ਪਿੰਡ ਦੇ ਵਿੱਚ, ਗਲੀ ਦੇ ਵਿੱਚ, ਮੁਹੱਲੇ ਦੇ ਵਿੱਚ ਕਿਸੇ ਨੂੰ ਦੁੱਖ ਤਕਲੀਫ ਹੋ ਜਾਏ, ਜਿਹੜਾ ਉਦੋਂ ਉੱਥੇ ਪੈਰ ਗੱਡ ਕੇ ਸਾਰਾ ਮੁਹੱਲਾ ਖੜਦਾ। ਖਾਸ ਤੌਰ ਦੇ ਉੱਤੇ ਕਿਸੇ ਹਿੰਦੂ ਨੂੰ ਜਦੋਂ ਕੋਈ ਸਮੱਸਿਆ ਹੋਵੇ ਤਾਂ ਗਲੀ ਗੁਆਂਢ ਦੇ ਸਾਰੇ ਲੋਕ ਜਿਸ ਤਰੀਕੇ ਨਾਲ ਉਹਦਾ ਸਾਥ ਸਹਿਯੋਗ ਦਿੰਦੇ ਆ, ਉਦੋਂ ਉਹਨੂੰ ਇਹ ਪਤਾ ਲੱਗਦਾ ਕਿ ਇਹ ਮੇਰੇ ਆਪਦੇ ਹੀ ਨੇ। ਬੇਸ਼ੱਕ ਇਹਨਾਂ ਦਾ ਧਰਮ ਹੋਰ ਆ, ਬੇਸ਼ੱਕ ਦਿੱਲੀ ਨਾਲ ਇਹਨਾਂ ਦਾ ਰੌਲਾ ਚੱਲਦਾ ਸਿੱਖਾਂ ਦਾ, ਬੇਸ਼ੱਕ ਇਹ ਆਜ਼ਾਦੀ ਦੀ, ਖਾਲਿਸਤਾਨ ਦੀ ਲੜਾਈ ਲੜ ਰਹੇ ਨੇ, ਪਰ ਇਹਨਾਂ ਨਾਲ ਸਾਡਾ ਕੋਈ ਉਹੋ ਜਿਹਾ ਵਿਰੋਧ ਜਾਂ ਨਫ਼ਰਤ ਨਹੀਂ ਹੈ, ਇਹ ਸਾਡੇ ਹੀ ਨੇ। ਸੋ ਪੰਜਾਬੀ ਹਿੰਦੂ ਨੂੰ ਇਸ ਗੱਲ ਦਾ ਅਹਿਸਾਸ ਤਾਂ ਹੈ ਕਿ ਅਸੀਂ ਇੱਥੇ ਇਕੱਠੇ ਵਸਦੇ ਹਾਂ, ਸਾਡੇ ਧਰਮ ਅੱਡ ਨੇ, ਸਾਡੀਆਂ ਬਹੁਤ ਸਾਰੀਆਂ ਸਾਂਝਾਂ ਵੀ ਨੇ ਤੇ ਬਹੁਤ ਸਾਰੀਆਂ ਸਾਡੀਆਂ ਦੂਰੀਆਂ ਵੀ ਨੇ। ਪਰ ਇਸ ਸਾਰੇ ਕਾਸੇ ਦੇ ਬਾਵਜੂਦ
ਪੰਜਾਬੀ ਹਿੰਦੂ ਨੂੰ ਜਿਹੜੀ ਗੱਲ ਦੇ ਲਈ ਮਾਫ ਨਹੀਂ ਕੀਤਾ ਜਾ ਸਕਦਾ ਉਹ ਇਹ ਆ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਪੰਜਾਬੀ ਹਿੰਦੂ ਜਿਹੜਾ ਹੈ ਉਹ ਇਨਕਾਰੀ ਹੋਇਆ ਬੈਠਾ। ਆ ਸਾਡੇ ਹਰਿਆਣੇ ਅਤੇ ਰਾਜਸਥਾਨ ਨੂੰ ਪੰਜਾਬ ਦਾ ਦਰਿਆਈ ਪਾਣੀ ਲੁੱਟ ਕੇ ਦਿੱਤਾ ਜਾ ਰਿਹਾ। ਪੰਜਾਬੀ ਹਿੰਦੂ ਕਦੇ ਵੀ ਕਿਸੇ ਜਥੇਬੰਦੀ ਨੇ, ਕਿਸੇ ਧਿਰ ਨੇ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਪ੍ਰਗਟਾਇਆ ਕਿ ਸਾਡਾ ਵੀ ਪੰਜਾਬ ਉੱਤੇ ਹੱਕ ਆ, ਅਸੀਂ ਵੀ ਪੰਜਾਬੀ ਆ, ਬੇਸ਼ੱਕ ਅਸੀਂ ਹਿੰਦੂ ਆ, ਬੇਸ਼ੱਕ ਹਰਿਆਣੇ ਅਤੇ ਰਾਜਸਥਾਨ ਦੇ ਨਾਲ ਸਾਡਾ ਕਿਸੇ ਵੀ ਕਿਸਮ ਦਾ ਸੰਬੰਧ ਹੋਵੇ, ਪਰ ਸਾਡੇ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਜਿਹੜਾ ਡਾਕਾ ਮਾਰਿਆ ਜਾ ਰਿਹਾ ਇਹ ਗਲਤ। ਕੀ ਪੰਜਾਬ ਦੇ ਬਾਕੀ ਸਾਰੇ ਕਾਸੇ ਵਾਂਗ ਪੰਜਾਬ ਦੇ ਦਰਿਆਈ ਪਾਣੀਆਂ ਦੇ ਲੁੱਟ ਦੇ ਮਸਲੇ ਉੱਤੇ ਪੰਜਾਬੀ ਹਿੰਦੂਆਂ ਨੇ ਕਦੇ ਕੋਈ ਬਿਆਨ, ਕਦੇ ਕੋਈ ਗੱਲ ਕੀਤੀ? ਆਖਰ ਕਿਉਂ? ਪੰਜਾਬੀ ਹਿੰਦੂ ਨੂੰ ਕਿਉਂ ਲੱਗਦਾ ਕਿ ਜੇ ਮੈਂ ਨਾ ਬੋਲਾਂ ਤਾਂ ਵੀ ਮੈਂ ਉਨਾ ਹੀ ਪੰਜਾਬੀ ਪੁੱਤ ਹਾਂ? ਕਿਸੇ ਮਾਂ ਦੇ ਪੁੱਤ ਹੋਣ ਤੇ ਉਸ ਪਰਿਵਾਰ ਦੇ ਵਿੱਚ ਇੱਕ ਪੁੱਤ ਜਿਹੜਾ ਹੈ ਉਸ ਟੱਬਰ ਦੀ ਬੇਅਦਬੀ, ਬੇਪੱਤੀ ਹੋਣ ਮੌਕੇ ਚੁੱਪ ਗੁੜਪ ਰਵੇ ਤੇ ਇੱਕ ਤਰੀਕੇ ਨਾਲ ਖਾਮੋਸ਼ ਰਹਿ ਕੇ ਦੁਸ਼ਮਣ ਦੀ ਹਮਾਇਤ ਵਿੱਚ ਭੁਗਤ ਰਿਹਾ ਹੋਵੇ, ਇਹ ਗੱਲ ਵਾਰਾ ਨਹੀਂ ਖਾਂਦੀ ਹੁੰਦੀ। ਪੰਜਾਬ ਦੇ ਜਿਹੜੇ ਲੋਕ ਨੇ ਉਹ ਦਿੱਲੀ ਨਾਲ ਜਾਂ ਪੰਜਾਬ ਦੇ ਹੋਰ ਹੱਕ ਮਾਰਨ ਵਾਲੇ ਲੋਕਾਂ ਨਾਲ ਜਦੋਂ ਲੜਦੇ ਭਿੜਦੇ ਆ, ਉਸ ਮੌਕੇ ਪੰਜਾਬੀ ਹਿੰਦੂ ਜਿਹੜਾ ਹੈ ਉਹ ਖਾਮ-ਖਾਂ ਦੁਸ਼ਮਣ ਦੇ ਖੇਮੇ ਵੱਲ ਕਿਉਂ ਭੁਗਤ ਜਾਂਦਾ? ਸਾਨੂੰ ਸਭ ਨੂੰ ਚੇਤੇ ਹੈ ਕਿ ਖਾੜਕੂ ਲਹਿਰ ਦੇ ਸਿਖਰ ਦੇ ਮੌਕੇ ਜਦੋਂ ਕੁਝ ਖੁਫੀਆ ਏਜੰਸੀਆਂ ਨੇ, ਕੁਝ ਪੁਲਿਸ ਅਧਿਕਾਰੀਆਂ ਨੇ ਇਹੋ ਜਿਹੀਆਂ ਚਾਲਾਂ ਚੱਲੀਆਂ ਕਿ ਜੀ ਇਹ ਤਾਂ ਹਿੰਦੂਆਂ ਦਾ ਕਤਲੇਆਮ ਕਰਦੇ, ਉਸ ਮੌਕੇ ਪੰਜਾਬ ਦੇ ਅੱਡ-ਅੱਡ ਖਿੱਤਿਆਂ ਵਿੱਚ ਬਹੁਤ ਸਾਰੇ ਇਹੋ ਜਿਹੇ ਜੁਝਾਰੂ ਨੌਜਵਾਨ ਸਰਗਰਮ ਹੋਏ ਸੀ ਜਿਨ੍ਹਾਂ ਨੇ ਆਪੋ ਆਪਣੇ ਇਲਾਕੇ ਦੇ ਹਿੰਦੂਆਂ ਨੂੰ ਯਕੀਨ ਦਿਵਾਇਆ ਕਿ ਸਾਡਾ ਤੁਹਾਡੇ ਨਾਲ ਕੋਈ ਮਸਲਾ ਨਹੀਂ, ਸਾਡੀ ਲੜਾਈ ਜਿਨ੍ਹਾਂ ਨਾਲ ਹੈ ਉਹਨਾਂ ਨਾਲ ਹੈ। ਭਾਈ ਜੁਗਰਾਜ ਸਿੰਘ ਤੂਫਾਨ ਦੇ ਨਾਂ ਤੇ ਜਿਹੜੀ ਫਿਲਮ ਬਣੀ ਆ, ਜਿਹਦੇ ਚ ਜਿਹੜਾ ਗਾਇਕ ਕਲਾਕਾਰ ਆ ਬਾਵਾ, ਰਣਜੀਤ ਸਿੰਘ ਬਾਵਾ, ਰਣਜੀਤ ਬਾਵੇ ਨੇ ਜਿਸ ਫਿਲਮ ਦੇ ਵਿੱਚ ਭਾਈ ਜਗਰਾਜ ਸਿੰਘ ਤੂਫਾਨ ਦਾ ਕਿਰਦਾਰ ਨਿਭਾਇਆ, ਉਹਦੇ ਵਿੱਚ ਇਹ ਪੱਖ ਬਹੁਤ ਉਭਾਰ ਕੇ ਪੇਸ਼ ਕੀਤਾ ਗਿਆ ਫਿਲਮ ਦੇ ਵਿੱਚ। ਤੇ 1990-91 ਦੇ ਵਿੱਚ ਭਾਈ ਜਗਰਾਜ ਸਿੰਘ ਤੂਫਾਨ ਦੀ ਸ਼ਹੀਦੀ ਤੋਂ ਬਾਅਦ ਇੱਕ ਭਾਈ ਸਦਾਗਰ ਸਿੰਘ ਬੇਪਰਵਾਹ ਦੇ ਢਾਡੀ ਜਥੇ ਨੇ ਕੈਸਟ ਰਿਕਾਰਡ ਕਰਾਈ ਸੀ ਤੂਫਾਨ ਸਿੰਘ ਉੱਤੇ, ਭਾਈ ਜਗਰਾਜ ਸਿੰਘ ਤੂਫਾਨ ਉੱਤੇ। ਅਮਨ ਦਾ ਦੇਵਤਾ ਉਸ ਕੈਸਟ ਦਾ ਨਾਮ ਸੀ, ਅਮਨ ਦਾ ਦੇਵਤਾ। ਉਹਦੇ ਵਿੱਚ ਵੀ ਇਹ ਪੱਖ ਪੂਰਾ ਉਭਾਰਿਆ ਗਿਆ ਸੀ ਤੇ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਇਲਾਕੇ ਦੇ ਅੱਜ ਵੀ ਦਰਸ਼ਨ ਲਾਲ ਵਰਗੇ ਬਹੁਤ ਸਾਰੇ ਹਿੰਦੂ ਰੋਂਦੇ ਆ, ਧਾਹਾਂ ਮਾਰਦੇ ਆ। ਮੈਂ ਖੁਦ ਮਿਲ ਕੇ ਆਇਆ ਉਸ ਇਲਾਕੇ ਦੇ ਲੋਕਾਂ ਨੂੰ ਕਿ ਸਾਡੇ ਲਈ ਤਾਂ ਸਾਡਾ ਭਰਾ ਸੀ, ਸਾਡਾ ਵੀਰ ਸੀ, ਉਹਦੇ ਹੁੰਦਿਆਂ ਸਾਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਸੀ। ਇਸੇ ਤਰੀਕੇ ਨਾਲ ਮੰਡੀ ਅਹਿਮਦਗੜ੍ਹ ਦੇ ਇਲਾਕੇ ਦੇ ਵਿੱਚ ਭਾਈ ਜਗਰੂਪ ਸਿੰਘ ਕਾਲਖ ਇਹੋ ਜਿਹੀ ਸ਼ਖਸੀਅਤ ਸੀ ਕਿ ਜਦੋਂ ਭਾਈ ਜਗਰੂਪ ਸਿੰਘ ਕਾਲਖ ਦੇ ਸ਼ਹੀਦੀ ਹੋਣ ਤੋਂ ਬਾਅਦ ਵਿੱਚ ਵੀ ਮੰਡੀ ਅਹਿਮਦਗੜ੍ਹ ਦੇ ਜਿਹੜੇ ਲਾਲੇ ਸੀ, ਹਿੰਦੂ ਭਾਈਚਾਰੇ ਦੇ ਲੋਕ ਸੀ, ਉਹ ਬਾਰੇ-ਬਾਰੇ ਜਾਂਦੇ ਸੀ। ਇਵੇਂ ਬਠਿੰਡੇ ਵੱਲ, ਰੋਪੜ ਵੱਲ, ਜਲੰਧਰ, ਹਰ ਇਲਾਕੇ ਦੇ ਵਿੱਚ ਸਿੱਖ ਜੁਝਾਰੂਆਂ ਨੇ ਜਿਹੜੀਆਂ ਕਰਤੂਤਾਂ ਦਿੱਲੀ ਦੇ ਦਲਾਲ ਕਰਦੇ ਸੀ ਉਹਨਾਂ ਦੇ ਉਲਟ ਖੜ ਕੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਯਕੀਨ ਦਿਵਾਇਆ, ਪਿਆਰ ਸਤਿਕਾਰ ਜਿਹੜਾ ਸੀ ਉਹ ਖੱਟਿਆ। ਤੇ ਇਸ ਗੱਲ ਦਾ ਅਸਰ ਇਹ ਪਿਆ ਕਿ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਜੁਝਾਰੂ ਲਹਿਰ ਨਾਲ ਵਫਾ ਵੀ ਨਿਭਾਈ। ਜਿਹੜੀ ਫਿਲਮ ਆਈ ਸੀ ਮਾਚਿਸ, ਗੁਲਜ਼ਾਰ ਨੇ ਜਿਹੜੀ ਹਿੰਦੀ ਚ ਖਾੜਕੂ ਲਹਿਰ ਬਾਰੇ ਫਿਲਮ ਬਣਾਈ ਸੀ, ਉਹਦੇ ਵਿੱਚ ਇੱਕ ਸਨਾਤਨ ਨਾਂ ਦਾ ਕਿਰਦਾਰ ਜਿਹੜਾ ਸੀ, ਜਿਹੜਾ ਓਮ ਪੁਰੀ ਨੇ ਨਿਭਾਇਆ ਸੀ ਫਿਲਮ ਦੇ ਵਿੱਚ, ਉਹ ਇਸੇ ਚੀਜ਼ ਨੂੰ ਪ੍ਰਗਟਾਉਂਦਾ ਸੀਗਾ ਕਿ ਖਾੜਕੂ ਲਹਿਰ ਦੌਰਾਨ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਕਿਸੇ ਤਰੀਕੇ ਨਾਲ ਸਾਥ ਦਿੱਤਾ। ਤੇ ਜਦੋਂ ਮੈਂ KPS ਗਿੱਲ ਪੰਜਾਬ ਦਾ ਬੁੱਚੜ ਕਿਤਾਬ ਲਿਖੀ,
ਉਦੋਂ ਇਹ ਤੱਥ ਬੜਾ ਉੱਭਰ ਕੇ ਸਾਹਮਣੇ ਆਇਆ ਕਿ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਜੁਝਾਰੂ ਸਿੰਘ ਸੱਜ ਕੇ ਉਹਨਾਂ ਨੇ ਕੌਮ ਲਈ, ਪੰਥ ਲਈ, ਖਾਲਿਸਤਾਨ ਲਈ ਕੁਰਬਾਨੀਆਂ ਕੀਤੀਆਂ। ਅੱਜ ਵੀ ਸਾਡੇ ਸਾਹਮਣੇ ਬਹੁਤ ਸਾਰੇ ਇਹੋ ਜਿਹੇ ਹਿੰਦੂ ਨੇ, ਜਦੋਂ ਅੱਜ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ, ਇਹਨਾਂ ਦੇ ਖਿਲਾਫ ਨਫ਼ਰਤ ਭਰੇ ਬੋਲ ਬੋਲੇ ਜਾ ਰਹੇ ਨੇ। ਜਦੋਂ ਸੁਧੀਰ ਸੂਰੀ ਦਾ ਟੱਬਰ ਇਹ ਸ਼ਰਤ ਰੱਖਦਾ ਕਿ ਅਸੀਂ ਤਾਂ ਸੰਸਕਾਰ ਕਰਾਂਗੇ ਜੇ ਭਾਈ ਅਮਰਤਪਾਲ ਸਿੰਘ ਦਾ ਨਾਂ ਇਹਦੇ ਕਤਲ ਦੇ ਮੁਕੱਦਮੇ 'ਚ ਦਰਜ ਕਰੋਗੇ, ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਦੇਖ ਸਕਦੇ ਆ ਕਿ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਪੋਸਟਰ ਬਣਾ ਕੇ ਥਾਂ ਥਾਂ ਦੇ ਉੱਤੇ ਲਾਏ ਨੇ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਚੱਲਦੀ ਵਹੀਰ ਆ ਰਹੀ ਆ, ਜੋ ਉਹ ਧਰਮ ਪ੍ਰਚਾਰ ਦੀ ਵਹੀਰ ਆ ਰਹੀ ਆ, ਉਹਦਾ ਸਵਾਗਤ ਕਰਦੇ। ਬਹੁਤ ਸਾਰੇ ਇਹੋ ਜਿਹੇ ਹਿੰਦੂ ਭਾਈਚਾਰੇ ਚੋਂ ਲੋਕ ਸਰਗਰਮ ਨੇ ਜਿਹੜੇ ਉਸ ਸਾਰੇ ਕਾਸੇ ਦੇ ਉਲਟ ਡਟ ਕੇ ਖੜੇ ਨੇ ਜਿਹੜਾ ਸਿੱਖਾਂ ਦੇ ਨਾਲ ਨਫ਼ਰਤ ਅਤੇ ਵੈਰ ਭਾਵਨਾ ਪੈਦਾ ਕਰਨ ਲਈ ਇੰਡੀਅਨ ਸਟੇਟ ਨੇ ਚਾਲ ਖੇਡੀ ਹੋਈ। ਸੋ ਇੱਕ ਤਾਂ ਇਹ ਗੱਲ ਹੈ ਕਿ ਦੀਵਾਨ ਕੌੜਾ ਮੱਲ ਦੇ ਜਿਹੜੇ ਵਾਰਸ ਨੇ, ਜਿਹੜੇ ਪੰਥ ਨਾਲ, ਪੰਜਾਬ ਨਾਲ ਆਪਦੀ ਵਫਾ ਨਿਭਾਉਂਦੇ ਆ, ਉਹ ਹਿੰਦੂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਭਾਵੇਂ ਗਿਣਤੀ ਬਿਲਕੁਲ ਥੋੜੀ ਹੈ ਪਰ ਹੈਗੇ। ਪਰ ਇਹਦੇ ਉਲਟ ਜਿਹੜੇ ਹਿੰਦੂ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਦੇ ਨੇ, ਗੱਲ ਤਾਂ ਉਹਨਾਂ ਦੀ ਹੈ। ਉਹਨਾਂ ਨੂੰ ਕਿਉਂ ਨਹੀਂ ਇਹ ਲੱਗਦਾ ਕਿ ਅਸੀਂ ਆਪਦੀ ਧਰਤੀ ਨਾਲ, ਆਪਦੀ ਪੰਜਾਬ ਦੀ ਮਿੱਟੀ ਨਾਲ ਗਦਾਰੀ ਕਰ ਰਹੇ ਹਾਂ। ਪੰਜਾਬ ਦਾ ਹਿੰਦੂ ਪੰਜਾਬ ਦੇ ਉਲਟ ਭੁਗਤ ਕੇ, ਜਿਹੜੇ ਲੋਕ ਆ ਹਿੰਦੂ ਕੱਟੜਪੰਥੀ, ਜਿਹੜੀਆਂ ਹਿੰਦੂ ਸ਼ਿਵ ਸੈਨਾ ਟਾਈਪ ਇੱਥੇ ਧਿਰਾਂ ਨੇ, ਇਹ ਜਿਹੜੇ ਭੜਕਾ ਹੱਟ ਭਰੇ ਬੋਲ ਬੋਲਦੀਆਂ ਨੇ ਕਿ ਅਸੀਂ ਤਾਂ ਜੀ ਖਾਲਿਸਤਾਨ ਦੇ ਖਿਲਾਫ ਆ, ਖਾਲਿਸਤਾਨੀਆਂ ਦੇ ਖਿਲਾਫ ਆ, ਤੇ ਹੋਰ ਨੀਚ ਬੋਲ ਬੋਲਦੇ ਆ। ਉਸ ਮੌਕੇ ਇਹ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਠੋਕ ਵਜਾ ਕੇ ਇਹ ਗੱਲ ਕਹਿਣ ਕਿ ਅਸੀਂ ਇਸ ਜਿਹੜੀ ਕੋਝੀ ਤੇ ਭੈੜੀ ਬਿਆਨਬਾਜ਼ੀ ਆ, ਅਸੀਂ ਇਹਦੇ ਖਿਲਾਫ ਆ। ਖਾੜਕੂ ਲਹਿਰ ਬਾਰੇ ਆਈਆਂ ਲਿਖਤਾਂ ਦੇ ਵਿੱਚ ਇੱਕ ਨਾਵਲ ਛਪਿਆ ਸੀ, ਯੋਧੇ ਕਰਕੇ ਉਹਦਾ ਨਾਂ ਸੀ। ਉਹਦੇ ਵਿੱਚ ਇੱਕ ਘਟਨਾਕ੍ਰਮ ਦੇ ਵਿੱਚ ਇੱਕ ਥਾਂ ਦੇ ਉੱਤੇ ਡਾਇਲੌਗਬਾਜ਼ੀ ਚੱਲਦੀ ਆ, ਜਦੋਂ CRP ਲੱਗਦੀ ਆ ਪੰਜਾਬ ਦੇ ਵਿੱਚ। CRP वाले आपस में गल्लां करते हैं कि हमें तो बताया गया था कि पंजाब में सिख जो है वो हिंदुओं का कत्लेआम कर रहे हैं और इनको बर्बाद कर रहे हैं, लेकिन यहाँ पे सिख जो है वो सरदार जो है वो स्कूटर चला रहा है और पीछे उसके हिंदू बैठा है, इकट्ठे घूम रहे हैं। और ये चीज जिहड़ी है ਖਾੜਕੂ ਲਹਿਰ ਦੌਰਾਨ ਵਾਰ-ਵਾਰ ਸਾਹਮਣੇ ਆਉਂਦੀ ਰਹੀ ਹੈ ਕਿ ਪੰਜਾਬ ਦੇ ਵਿੱਚ ਕੁਝ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸਿੱਖ ਭਾਈਚਾਰੇ ਨਾਲ ਆਪਦੀ ਨਿਭਾ ਕੇ ਦਿਖਾਈ। ਪਰ ਜਿਹੜਾ ਇਹ ਐਲੀਮੈਂਟ ਆ, ਜਿਹੜਾ ਸਿੱਖਾਂ ਤੇ ਹਿੰਦੂਆਂ ਦੇ ਵਿਚਾਲੇ ਦਫੇੜ ਪਾਉਂਦਾ, ਜੋ ਕੁਝ ਇਹ ਕਰਦਾ, ਇਹਦੇ ਹੁੰਦਿਆਂ ਕਿਵੇਂ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਜਿਹੜੀ ਆ ਉਹ ਖੜਕ ਸਕਦੀ ਹੈ? ਉਹ ਫਿਰ ਫੋਕੀ ਜਿਹੀ ਗੱਲ ਲੱਗਦੀ ਹੈ। ਜਦੋਂ ਹਿੰਦੂ ਭਾਈਚਾਰੇ ਦੇ ਲੋਕ ਉਦੋਂ ਵੀ ਚੁੱਪ ਰਹਿੰਦੇ ਨੇ ਜਦੋਂ ਹਿੰਦੂ ਕੱਟੜਪੰਥੀ ਸਿਰੇ ਦੀ ਨਕਮੀ ਗੱਲ ਕਰ ਰਹੇ ਹੁੰਦੇ। ਅਸੀਂ ਬਾਰ-ਬਾਰ ਇਹ ਗੱਲ ਕਿਉਂ ਕਹਿ ਰਹੇ ਹਾਂ? ਕਿਉਂਕਿ ਸੰਤ ਭਿੰਡਰਾਂ ਵਾਲਿਆਂ ਦਾ ਨਾਂ ਲੈ ਕੇ ਬਹੁਤ ਕੂੜ ਪ੍ਰਚਾਰ ਹੁੰਦਾ ਰਿਹਾ ਕਿ ਹਿੰਦੂਆਂ ਦੇ ਦੁਸ਼ਮਣ ਸੀ। ਸਿੱਖ ਪਿੱਟ-ਪਿੱਟ ਕੇ ਮਰ ਗਏ ਕਿ ਸੰਤ ਭਿੰਡਰਾਂ ਵਾਲਿਆਂ ਦੀ ਲੜਾਈ ਹਿੰਦੂ ਕੌਮ ਨਾਲ ਜਾਂ ਹਿੰਦੂ ਭਾਈਚਾਰੇ ਨਾਲ ਬਿਲਕੁਲ ਨਹੀਂ ਸੀ, ਉਹਨਾਂ ਨਾਲ ਸੀ ਜਿਹੜੇ ਸਿੱਖੀ ਅਤੇ ਸਿੱਖਾਂ ਨਾਲ, ਪੰਥ ਅਤੇ ਪੰਜਾਬ ਨਾਲ ਵੈਰ ਪਾਈ ਬੈਠੇ ਸੀ। ਫੇਰ ਆਈ ਵੀ ਖਾੜਕੂ ਜਾਂ ਖਾਲਿਸਤਾਨੀ ਲਹਿਰ ਜਿਹੜੀ ਆ ਹਿੰਦੂਆਂ ਦੀ ਦੁਸ਼ਮਣ। ਇਹਦੇ ਬਾਰੇ ਵੀ ਸਿੱਖ ਆਪਦਾ ਸਪਸ਼ਟੀਕਰਨ ਦਿੰਦੇ ਮਰ ਗਏ। ਜੇਕਰ ਕੋਈ ਜ਼ੁਲਮ ਕਰਨ ਵਾਲਾ ਸਿੱਖ ਹੋਵੇ, ਜਿਵੇਂ ਬੇਅੰਤਾ ਸੀ, ਜਿਵੇਂ KPS ਗਿੱਲ ਸੀ, ਸਵਰਨ ਸਿੰਘ ਘੋਟਣਾ, ਹੋਰ ਬੜੇ ਨੇ, ਉਹਨਾਂ ਨਾਲ ਕਿਹੜਾ ਸਿੱਖਾਂ ਨੇ ਭਾਈ ਫਿਰ ਉਹਨਾਂ ਨੂੰ ਕਿਹੜਾ ਮਾਫ ਕਰਤਾ? ਬੇਅੰਤੇ ਬੁੱਚੜ ਨੂੰ ਉਡਾਇਆ। ਤੇ ਜਿਹੜਾ ਇਜ਼ਹਾਰ ਆਲਮ ਹੈ ਜਾਂ ਮੁਹੰਮਦ ਮੁਸਤਫਾ,
ਉਹਨਾਂ ਨੂੰ ਸਿੱਖ ਇਸ ਕਰਕੇ ਨਫ਼ਰਤ ਨਹੀਂ ਕਰਦੇ ਵੀ ਉਹ ਮੁਸਲਮਾਨ ਨੇ, ਉਹਨਾਂ ਨੂੰ ਇਸ ਕਰਕੇ ਨਫ਼ਰਤ ਕਰਦੇ ਆ ਕਿ ਉਹਨਾਂ ਨੇ ਜ਼ੁਲਮ ਕੀਤਾ। ਇਵੇਂ ਹੀ ਸੰਤ ਕੁਮਾਰ, ਸ਼ਿਵ ਰਾਮ ਤੇ ਹੋਰ ਬੜੇ ਉਸ ਦੌਰ ਦੇ ਵਿੱਚ ਇਹੋ ਜਿਹੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਨੇ ਜ਼ੁਲਮ ਕੀਤਾ ਤੇ ਖਾੜਕੂ ਲਹਿਰ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਪਰ ਉਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਕਾਰਨ ਇਹ ਬਿਲਕੁਲ ਨਹੀਂ ਸੀ ਕਿ ਉਹ ਹਿੰਦੂ ਨੇ। ਸੋ ਸਿੱਖਾਂ ਦਾ ਵੈਰ ਉਹਨਾਂ ਨਾਲ ਹੈ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਦੁਸ਼ਮਣੀ ਦੀ ਭਾਵਨਾ ਨਾਲ ਚੱਲਦੇ। ਆਮ ਮੁਸਲਮਾਨ ਨਾਲ ਆਮ ਸਿੱਖ ਦਾ ਕੋਈ ਰੌਲਾ ਨਹੀਂ, ਆਮ ਹਿੰਦੂ ਨਾਲ ਆਮ ਸਿੱਖ ਦਾ ਕੋਈ ਰੌਲਾ ਨਹੀਂ। ਪਰ ਜਿਹੜੇ ਹਿੰਦੂ, ਜਿਹੜੇ ਮੁਸਲਮਾਨ ਜਾਂ ਜਿਹੜੇ ਸਿੱਖ ਵੀ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਬਣ ਕੇ ਸਾਹਮਣੇ ਆ ਕੇ ਖੜਨ, ਫੇਰ ਤਾਂ ਸਿੱਖ ਉਹਨਾਂ ਦਾ ਲੇਖਾ ਲੈਣਗੇ ਹੀ। ਤੋ ਸਿੱਖਾਂ ਦੇ ਬਾਰੇ ਇਹ ਕਹਿਣਾ ਕਿ ਜੀ ਸਿੱਖ ਤਾਂ ਹਿੰਦੂਆਂ ਨੂੰ ਮਾਰਦੇ, ਕੋਈ ਹਿੰਦੂਆਂ ਨੂੰ ਨਹੀਂ ਮਾਰਦੇ, ਉਹਨਾਂ ਨੂੰ ਮਾਰਦੇ ਆ ਜਿਹੜੇ ਸਿੱਖਾਂ ਨੂੰ ਮਾਰਨ ਨੂੰ ਫਿਰਦੇ। ਇਹ ਤਾਂ ਜੰਗ ਆ ਨਾ, ਫਿਰ ਜਿਹੜਾ ਲੜਦੇ ਆ ਗਿਆ ਲੜਨਾ, ਇਹਨੂੰ ਮਾਰਨ ਦਾ ਕੀ ਉਹਦੇ ਚ ਵਿਚਾਰ ਰਹਿ ਗਈ ਮਗਰ। ਹੁਣ ਵੈਦਿਆ ਨੂੰ ਇਸ ਕਰਕੇ ਥੋੜੀ ਮਾਰਿਆ ਵੀ ਉਹਦਾ ਫਲਾਨਾ ਧਰਮ ਸੀ ਜਾਂ ਉਹ ਫੌਜ ਵਿੱਚ ਕਿਉਂ ਸੀ, ਉਹਨੂੰ ਇਸ ਕਰਕੇ ਮਾਰਿਆ ਕਿਉਂਕਿ ਉਹ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਫੌਜ ਦਾ ਮੁਖੀ ਸੀ। ਇੰਦਰਾ ਗਾਂਧੀ ਉਹੀ ਹੈ ਜਿਹਦਾ ਪੁੱਤ ਸੰਜੇ ਗਾਂਧੀ ਇੱਕ ਸਿੱਖ ਸਰਦਾਰਾਂ ਦੇ ਘਰੇ ਉਹਦਾ ਵਿਆਹ ਹੋਇਆ ਸੀ। ਤੇ ਬਹੁਤ ਸਾਰੇ ਸਿੱਖ ਸੀ ਜਿਹੜੇ 1984 ਤੋਂ ਪਹਿਲਾਂ ਜਦੋਂ ਇਹ ਘੱਲੂਘਾਰਾ ਨਹੀਂ ਸੀ ਵਾਪਰਿਆ, ਉਹ ਇੰਦਰਾ ਗਾਂਧੀ ਦੇ ਹੱਕ ਵਿੱਚ ਪੂਰਾ ਡਟ ਕੇ ਜਿਹੜਾ ਜਥੇਦਾਰ ਸੰਤੋਖ ਸਿੰਘ ਸੀ ਉਹਦੇ ਬੜੇ ਨੇੜਲੇ ਸੰਬੰਧ ਰਹੇ ਨੇ ਇੰਦਰਾ ਗਾਂਧੀ ਨਾਲ। ਰਾਜਨੀਤਿਕ ਤੌਰ ਤੇ ਬਹੁਤ ਸਾਰੇ ਸਿੱਖ ਕਾਂਗਰਸ ਵਿੱਚ ਸੀ, ਇੰਦਰਾ ਗਾਂਧੀ ਨਾਲ ਵਰਤਦੇ ਸੀ। ਪਰ 1984 ਦੇ ਵਿੱਚ ਜਦੋਂ ਗੱਲ ਹੀ ਉਹ ਕਰਤੀ ਇੰਦਰਾ ਗਾਂਧੀ ਨੇ, ਜਿਹਨੂੰ ਕਹਿੰਦੇ ਉਹ ਮੱਕਿਓਂ ਪਰਾਂ ਮੁਸਲਮਾਨ ਲਈ ਉਜਾੜ, ਉਵੇਂ ਦਰਬਾਰ ਸਾਹਿਬ ਤੋਂ ਪਰੇ ਸਿੱਖ ਲਈ ਕੁਛ ਨਹੀਂ ਬਚਿਆ ਸੀ। ਤਾਂ ਉਦੋਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਤੇ ਹੋਰ ਸਿੰਘਾਂ ਨੇ ਜੋ ਕੀਤਾ ਫਿਰ ਉਹੀ ਕਰਨਾ ਬਣਦਾ ਸੀ। ਇੰਦਰਾ ਨੂੰ ਇਸ ਕਰਕੇ ਨਹੀਂ ਮਾਰਿਆ ਕਿ ਉਹ ਪੰਡਤਾਂ ਦੀ ਧੀ ਆ, ਇੰਦਰਾ ਨੂੰ ਇਸ ਕਰਕੇ ਨਹੀਂ ਮਾਰਿਆ ਕਿ ਉਹ ਫਿਰੋਜ਼ ਗਾਂਧੀ ਨਾਲ ਵਿਆਹ ਕਰਾਇਆ ਸੀ, ਇੰਦਰਾ ਨੂੰ ਇਸ ਕਰਕੇ ਵੀ ਨਹੀਂ ਮਾਰਿਆ ਵੀ ਸੰਜੇ ਗਾਂਧੀ ਜਿਹੜਾ ਸੀਗਾ ਉਹਦਾ ਪੁੱਤ ਸੀ ਜਾਂ ਰਾਜੀਵ ਗਾਂਧੀ ਉਹਦਾ ਪੁੱਤ ਸੀ। ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ ਮਾਰਿਆ ਗਿਆ। ਤੋ ਅੱਜ ਜਦੋਂ ਅਸੀਂ ਪੰਜਾਬ ਦੇ ਇੱਕ ਵਿੱਚ ਨਵੀਂ ਜਿਹੜੀ ਗੱਲ ਨਵੇਂ ਸਿਰੋਂ ਚੱਲਦੀ ਸ਼ੁਰੂ ਹੋਣ ਜਾ ਰਹੀ ਹੈ, ਉਸ ਮੌਕੇ ਪੰਜਾਬ ਦੇ ਹਿੰਦੂ ਦੇ ਸਾਹਮਣੇ ਇਹ ਸਵਾਲ ਸੁੱਟਣਾ ਚਾਹੁੰਦੇ ਆ ਕਿ ਬੀਤੇ ਦੌਰ ਦੇ ਵਿੱਚ ਜੋ ਬੀਤ ਗਿਆ ਸੋ ਬੀਤ ਗਿਆ, ਪਰ ਹੁਣ ਜਿਹੜਾ ਪੰਜਾਬ ਦੇ ਸਿੱਖ ਨੇ ਉਹ ਪੰਜਾਬੀ ਬੋਲੀ ਲਈ ਲੜਦੇ ਆ, ਤਾਂ ਪੰਜਾਬ ਦਾ ਹਿੰਦੂ ਜਿਹੜਾ ਹੈ ਉਸ ਤਰੀਕੇ ਨਾਲ ਸਾਥ ਨਹੀਂ ਦਿੰਦਾ ਜਿਵੇਂ ਦੇਣਾ ਬਣਦਾ ਸੀ। ਕੀ ਪੰਜਾਬ ਦੇ ਹਿੰਦੂ ਦੀ ਬੋਲੀ ਪੰਜਾਬੀ ਨਹੀਂ ਹੈ? ਪੰਜਾਬ ਦਾ ਹਿੰਦੂ ਚੰਗੀ ਭਲੀ ਪੰਜਾਬੀ ਬੋਲਦਾ। ਪੰਜਾਬ ਦੇ ਹਿੰਦੂ ਨੂੰ ਹਿੰਦੀ ਜਿਹੜੀ ਆ ਉਹ ਉਨੀ ਹੀ ਔਖੀ ਜਾਂ ਉਨੀ ਹੀ ਓਪਰੀ ਆ ਜਿੰਨੀ ਸਿੱਖਾਂ ਲਈ ਆ। ਇੱਥੇ ਜੰਮੇ ਪਲੇ ਨੇ, ਬੜੇ ਠੇਠ ਪੰਜਾਬੀ ਬੋਲਦੇ ਆ। ਜਦੋਂ ਮਰਦਮਸ਼ੁਮਾਰੀ ਹੋਈ 51 ਵਾਲੀ, ਉਦੋਂ ਜਦੋਂ ਥਾਂ ਦੇ ਉੱਤੇ ਹਿੰਦੂ ਕੱਟੜਪੰਥੀਆਂ ਨੇ ਇਹ ਕੂੜ ਪ੍ਰਚਾਰ ਕੀਤਾ ਕਿ ਆਪਦੀ ਬੋਲੀ ਹਿੰਦੀ ਲਿਖਾਇਓ, ਤਾਂ ਜਿਹੜੇ ਮਰਦਮਸ਼ੁਮਾਰੀ ਕਰਨ ਲਈ ਘਰਾਂ 'ਚ ਗਏ ਉਹ ਬੜੇ ਹੈਰਾਨ ਹੋਏ ਕਿ ਚੰਗੀ ਭਲੀ ਠੇਠ ਪੰਜਾਬੀ ਬੋਲਦੇ ਆ। ਜਿਹੜੇ ਪੋਠੋਹਾਰ ਤੋਂ, ਲਾਹੌਰ ਤੋਂ ਉੱਪਰੋਂ ਪਰਲੇ ਪਾਸਿਓਂ ਜਿੰਨੇ ਵੀ ਉੱਠ ਕੇ ਆਏ ਸੀ, ਜਿਨ੍ਹਾਂ ਨੂੰ ਝਾਂਗੀ ਵੀ ਕਹਿੰਦੇ ਆ, ਰੋੜੇ ਸਿੱਖ, ਖੱਤਰੀ ਜਾਂ ਹੋਰ ਬਰਾਦਰੀਆਂ ਦੇ ਲੋਕ, ਉਹ ਕੂੜ ਪ੍ਰਚਾਰ ਦੇ ਵਿੱਚ ਫਸ ਕੇ ਕਹਿਣ ਕਿ ਬੋਲੀ ਵਾਲੇ ਖਾਨੇ ਵਿੱਚ ਸਾਡੀ ਬੋਲੀ ਹਿੰਦੀ ਲਿਖ ਦਿਓ। ਬੋਲਣਾ ਹਿੰਦੀ 'ਚ, ਇਹ ਗੱਲ ਵੀ ਹਿੰਦੀ 'ਚ, ਬੋਲਣਾ ਪੰਜਾਬੀ 'ਚ ਤੇ ਕਹਿਣਾ ਕਿ ਹਿੰਦੀ ਲਿਖ ਦਿਓ। ਇਹ ਗੱਲ ਵੀ ਪੰਜਾਬੀ 'ਚ ਕਹਿਣੀ ਕਿ ਪੰਜਾਬੀ ਜਿਹੜਾ ਬੋਲੀ ਆ, ਬੋਲੀ ਵਾਲਾ ਖਾਨਾ ਮਰਦਮਸ਼ੁਮਾਰੀ ਵਾਲੇ ਫਾਰਮ ਦਾ, ਇਹਦੇ ਵਿੱਚ ਸਾਡੀ ਬੋਲੀ ਜਿਹੜੀ ਆ ਹਿੰਦੀ ਲਿਖ ਦਿਓ। ਇਸ ਤਰੀਕੇ ਨਾਲ ਪੰਜਾਬੀ ਹਿੰਦੂ ਨੇ ਪੰਜਾਬੀ ਮਾਂ ਬੋਲੀ ਦੇ ਖਿਲਾਫ ਭੁਗਤ ਕੇ ਜਿਹੜਾ ਪਾਪ ਕਮਾਇਆ ਉਹਦਾ ਲੇਖਾ ਅਜੇ ਹੋਣਾ ਬਾਕੀ ਹੈ। ਉਹਦੇ ਕਰਕੇ
पंजाब दे विच पंजाबी सूबा बनाउण वेले तक भी, उस तो बाद हुण तक भी समस्या बनी रही। अज पंजाब दे विच ਜਿਹੜੇ ਵੱਡੇ ਬਜ਼ੁਰਗ ਨੇ ਹਿੰਦੂ ਭਾਈਚਾਰੇ ਦੇ, ਉਹਨਾਂ ਨਾਲ ਜਿਹਦੇ ਨਾਲ ਮਰਜ਼ੀ ਗੱਲ ਕਰ ਲਓ, ਦੁਕਾਨ ਤੇ ਜਿਸ ਵੀ ਲਾਲੇ ਨਾਲ ਮਰਜ਼ੀ ਗੱਲ ਕਰ ਲਓ, ਅੰਮ੍ਰਿਤਸਰ, ਜਲੰਧਰ, ਬਟਾਲਾ, ਪਟਿਆਲਾ, ਬਠਿੰਡਾ, ਰੋਪੜ, ਮੋਹਾਲੀ, ਜਿੱਥੇ ਵੀ ਤੁਸੀਂ ਜਾ ਕੇ ਕਿਸੇ ਲਾਲਾ ਜੀ ਨਾਲ ਗੱਲ ਕਰ ਲਓ, ਚੰਗੀ ਭਲੀ ਪੰਜਾਬੀ ਬੋਲਦਾ ਹੈ। ਪਰ ਜਦੋਂ ਆਉਂਦੀ ਹੈ ਲਕੀਰ ਖਿੱਚਣ ਦੀ ਗੱਲ, ਉਦੋਂ ਪੰਜਾਬੀ ਹਿੰਦੂ ਜਿਹੜਾ ਹੈ ਉਹ ਹਿੰਦੀ ਵਾਲੇ ਪਾਸੇ ਖੜ ਜਾਂਦਾ, ਹਿੰਦੀ ਵਾਲੇ ਪਾਸੇ ਭੁਗਤ ਜਾਂਦਾ। ਜਿਹੜੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਆ, ਉਹ ਖੋਹ ਲਏ ਗਏ, ਲੁੱਟ ਲਏ ਗਏ। ਉਹਨਾਂ ਲਈ ਸਿੱਖ ਲੜਦੇ ਆ ਤੇ ਆਪਦੀ ਆਵਾਜ਼ ਜਦੋਂ ਬੁਲੰਦ ਕਰਦੇ ਆ, ਉਦੋਂ ਬੜੇ ਹੈਰਾਨੀ ਵਾਲੀ ਗੱਲ ਕਿ ਪੰਜਾਬੀ ਹਿੰਦੂ ਜਿਹੜਾ ਹੈ ਉਹ ਇਸ ਮਸਲੇ ਉੱਤੇ ਵੀ ਦੜ ਮੱਟ ਕੇ ਬਹਿ ਜਾਂਦਾ। ਕੀ ਪੰਜਾਬੀ ਬੋਲਦੇ ਇਲਾਕਿਆਂ ਦੀ ਲੜਾਈ ਇਕੱਲੇ ਸਿੱਖਾਂ ਦੀ ਹੈ? ਪੰਜਾਬ ਦੇ ਪੁੱਤ ਕਹਾਉਣ ਵਾਲੇ ਪੰਜਾਬੀ ਹਿੰਦੂ ਨੂੰ ਕਦੋਂ ਚੇਤਾ ਆਊਗਾ ਵੀ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦੇ ਦਰਿਆਈ ਪਾਣੀ ਤੇ ਚੰਡੀਗੜ੍ਹ ਇਹ ਸਾਡੇ ਸਾਰਿਆਂ ਦੇ ਸਾਂਝੇ ਮਸਲੇ। ਕਿਉਂ ਕਦੇ ਪੰਜਾਬ ਦੇ ਹਿੰਦੂਆਂ ਨੇ ਚੰਡੀਗੜ੍ਹ ਲਈ ਆਵਾਜ਼ ਬੁਲੰਦ ਨਹੀਂ ਕੀਤੀ? ਕੀ ਪੰਜਾਬ ਦੇ ਹਿੰਦੂ ਦੀ ਪੰਜਾਬੀ ਬੋਲਦੇ ਇਲਾਕਿਆਂ ਨਾਲ, ਪੰਜਾਬ ਦੇ ਦਰਿਆਈ ਪਾਣੀਆਂ ਨਾਲ, ਚੰਡੀਗੜ੍ਹ ਨਾਲ ਜਾਂ ਹੋਰ ਇਹੋ ਜਿਹੀਆਂ ਗੱਲਾਂ ਨਾਲ ਕੋਈ ਸਾਂਝ ਨਹੀਂ, ਕੋਈ ਮਤਲਬ ਹੀ ਨਹੀਂ, ਕੋਈ ਸरोकार ਹੀ ਨਹੀਂ? ਪੰਜਾਬੀ ਹਿੰਦੂ ਆਪਦੀ ਵਫਾਦਾਰੀ ਤੇ ਆਪਦੀ ਜ਼ਿੰਮੇਵਾਰੀ ਤੋਂ ਕਿਉਂ ਭੱਜਿਆ ਹੋਇਆ? ਕੁਝ ਸੱਜਣ ਪੰਜਾਬੀ ਹਿੰਦੂਆਂ ਦੇ ਵਿੱਚੋਂ ਇਹੋ ਜਿਹੇ ਸਰਗਰਮ ਹੋਏ ਨੇ ਜਿਹੜੇ ਕਹਿੰਦੇ ਆ ਕਿ ਹੁਣ ਤੱਕ ਕਿਸਾਨੀ ਜਾਂ ਸਿੱਖ ਪਰਿਵਾਰਾਂ ਦੇ ਵਿੱਚੋਂ ਹੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਰਹੇ ਨੇ। ਇਹ ਉਹਨਾਂ ਦਾ ਇਤਰਾਜ਼ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਉਹ ਕਿਸਾਨ ਹੁੰਦਾ ਜਾਂ ਉਹ ਸਿੱਖ ਹੁੰਦਾ, ਪੱਗ ਵਾਲਾ ਹੁੰਦਾ। ਇਸ ਗੱਲ ਦੇ ਉੱਤੇ ਉਹ ਕਹਿੰਦੇ ਆ ਕਿ ਅਸੀਂ ਵੀ ਪੰਜਾਬ ਦੇ ਬਰਾਬਰ ਦੇ ਵਾਰਸ ਹਾਂ ਤੇ ਪੰਜਾਬ ਦੇ ਵਿੱਚ ਅਸੀਂ ਹਿੰਦੂ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਾਂ, ਵੀ ਕਦੇ ਨਾ ਕਦੇ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ। ਜਦੋਂ ਆਮ ਆਦਮੀ ਪਾਰਟੀ ਨੇ, ਕਾਂਗਰਸ ਨੇ ਤੇ ਅਕਾਲੀਆਂ ਨੇ ਇਹ ਬਿਆਨਬਾਜ਼ੀ ਸ਼ੁਰੂ ਕੀਤੀ ਪਿੱਛੇ ਜਿਹੇ ਕਿ ਅਸੀਂ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਵਾਂਗੇ ਜਾਂ ਡਿਪਟੀ ਮੁੱਖ ਮੰਤਰੀ ਬਣਾਵਾਂਗੇ, ਉਹਨਾਂ ਨੇ ਤਾਂ ਇਹ ਬਿਆਨਬਾਜ਼ੀ ਹਰੇਕ ਪਾਰਟੀ ਨੇ ਇਸ ਗੱਲ ਨੂੰ ਮੁੱਖ ਰੱਖ ਕੇ ਕੀਤੀ ਸੀ ਕਿ ਆਪਾਂ ਦਲਿਤ ਭਾਈਚਾਰੇ ਦੀ ਜਿਹੜੀ ਆ ਵੋਟ ਉਹ ਹਥਿਆਉਣੀ ਆ ਤੇ ਇਹੋ ਜਿਹੀਆਂ ਗੱਲਾਂ ਕਰੋ। ਪਰ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਵੀ ਚਰਚਾ, ਇਹ ਵੀ ਗੱਲ ਨਾਲ ਦੀ ਨਾਲ ਚੱਲੀ ਸੀ ਕਿ ਜੀ ਅਸੀਂ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਚਾਹੁੰਦੇ ਹਾਂ। ਇਹ ਪੰਜਾਬ ਦੇ ਹਿੰਦੂਆਂ ਦਾ ਇਹ ਸੋਚਣਾ ਕੋਈ ਬਾਹਲੀ ਅਲੋਕਾਰ ਗੱਲ ਨਹੀਂ। ਭਾਰਤੀ ਡੈਮੋਕ੍ਰੇਸੀ ਦੇ ਹਿਸਾਬ ਨਾਲ ਹਰੇਕ ਬੰਦੇ ਨੂੰ ਆਪਦੀ ਭਾਵਨਾ ਪ੍ਰਗਟਾਉਣ ਦਾ ਪੂਰਾ ਹੱਕ ਹੈ। ਪਰ ਗੱਲ ਤਾਂ ਇਹ ਤੋਂ ਅੱਗੇ ਸ਼ੁਰੂ ਹੁੰਦੀ ਹੈ। ਪੰਜਾਬ ਦੇ ਵਿੱਚ ਜਿਹੜੇ ਹਿੰਦੂ ਸਿਆਸਤ ਵਿੱਚ ਸਰਗਰਮ ਨੇ, ਉਹ ਜੇਕਰ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਬਣਾਉਣ ਦਾ ਖੁਆਬ ਪੂਰਾ ਕਰਨਾ ਚਾਹੁੰਦੇ ਆ ਤਾਂ ਉਹ ਕਦੇ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ, ਚੰਡੀਗੜ੍ਹ ਬਾਰੇ, ਪੰਜਾਬੀ ਬੋਲਦੇ ਇਲਾਕਿਆਂ ਬਾਰੇ ਕਦੇ ਕੋਈ ਜ਼ਿੰਮੇਵਾਰੀ ਸਮਝੀ ਆ? ਕਦੇ ਵਫਾ ਕੀਤੀ ਆ ਪੰਜਾਬ ਨਾਲ? ਇਹੋ ਜਿਹਾ ਕੋਈ ਹਿੰਦੂ ਕਿਵੇਂ ਮੁੱਖ ਮੰਤਰੀ ਦੇ ਲਈ ਜਾਂ ਕਿਸੇ ਹੋਰ ਵੱਡੇ ਪਦ ਲਈ ਪੰਜਾਬ ਦੇ ਲੋਕ ਪ੍ਰਵਾਨ ਕਰਨਗੇ ਜਦੋਂ ਕਿ ਉਹ ਬੰਦਾ ਸਦਾ ਹੀ ਜਾਂ ਚੁੱਪ ਰਹਿੰਦਾ ਤੇ ਜਾਂ ਉਹ ਖਿਲਾਫ ਭੁਗਤਦਾ ਪੰਜਾਬ ਦੇ? ਪੰਜਾਬ ਦੀਆਂ ਬਾਕੀ ਪਾਰਟੀਆਂ ਦੇ ਲੀਡਰਾਂ ਦੀ ਗੱਲ ਛੱਡੋ, ਜਿਸ ਪਾਰਟੀ ਨੂੰ ਅਸੀਂ ਸਭ ਤੋਂ ਵੱਧ ਜਿੱਤੋਂ ਦੁਖੀ ਆ, ਬਾਦਲ ਦਲ, ਉਹ ਵੀ ਚਾਹੇ ਕਿਸੇ ਕਾਰਨ ਹੀ ਲਾ ਲਓ, ਉਹ ਵੀ ਗਾਹੇ ਬਗਾਹੇ ਪੰਜਾਬ ਦੇ ਇਹਨਾਂ ਮਸਲਿਆਂ ਦੇ ਉੱਤੇ ਬਿਆਨਬਾਜ਼ੀ ਹਲਕੀ ਫੁਲਕੀ ਕਰਦੇ ਰਹਿੰਦੇ। ਪਰ ਪੰਜਾਬ ਦੇ ਜਿਹੜੇ ਹਿੰਦੂ ਨੇ, ਜਿਹੜੇ ਸਿਆਸਤ ਵਿੱਚ ਸਰਗਰਮ ਨੇ, ਕਦੇ ਕਿਸੇ ਦੇ ਮੂੰਹੋਂ ਆਪਾਂ ਸੁਣਿਆ
ਵੀ ਉਹ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਜਾਂ ਪੰਜਾਬ ਦੇ ਹੱਕਾਂ ਬਾਰੇ ਕਦੇ ਕੋਈ ਗੱਲ ਕੀਤੀ ਹੋਵੇ। ਪੰਜਾਬੀ ਹਿੰਦੂ ਨੂੰ ਪੰਜਾਬ ਦਾ ਪੁੱਤ ਕਹਾਉਣ ਦਾ ਤਾਂ ਬੜਾ ਚਾਅ ਵਾ, ਪਰ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਹਿੱਤਾਂ ਲਈ ਗੱਲ ਕਰਨ ਤੋਂ ਵੀ ਉਹ ਭੱਜਿਆ। ਸੋ ਪੰਜਾਬ ਪ੍ਰਤੀ ਇਹ ਵਿਗਾਨਗੀ, ਪੰਜਾਬ ਪ੍ਰਤੀ ਇਹ ਓਪਰਾਪਣ, ਇਹ ਰੱਖ ਕੇ ਜਿਹੜੇ ਮੁੱਖ ਮੰਤਰੀ ਬਣਨ ਦੇ ਸੁਪਨੇ ਨੇ ਉਹ ਕਿਵੇਂ ਪੂਰੇ ਕੀਤੇ ਜਾ ਸਕਦੇ। ਯੂਪੀ ਦੇ ਵਿੱਚ ਸ਼ਾਹਜਹਾਂਪੁਰ ਦੇ ਵਿੱਚ ਡੇਰਾ ਸਰਸਾ ਦਾ ਇੱਕ ਪ੍ਰੋਗਰਾਮ ਚੱਲਦਾ ਸੀ ਤੇ ਉੱਥੋਂ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸੋਚਿਆ ਕਿ ਇਹ ਸਾਡੇ ਹਿੰਦੂਆਂ ਨੂੰ ਡੇਰਾ ਸਰਸਾ ਦੇ ਪੈਰੋਕਾਰ ਬਣਾਉਣ ਦੀ ਇੱਕ ਖੇਡ ਆ, ਇਹ ਹਿੰਦੂਆਂ ਨੂੰ ਹਿੰਦੂ ਮਤ ਤੋਂ ਬਾਗੀ ਕਰਨ ਦੀ ਖੇਡ ਆ। ਉਹਨਾਂ ਨੇ ਉਹ ਸਾਰਾ ਪ੍ਰੋਗਰਾਮ ਜਾਂ ਉਜਾੜ ਛੱਡਿਆ। 5-6 ਦਿਨ ਪਹਿਲਾਂ ਆਪਾਂ ਸਾਰਿਆਂ ਨੇ ਚਰਚਾ ਕੀਤੀ ਸੀ, ਪਰ ਪੰਜਾਬ ਦੇ ਹਿੰਦੂ ਨੂੰ ਇਹ ਗੱਲ ਕਿਉਂ ਨਹੀਂ ਸੁੱਝਦੀ ਕਿ ਜਿਹੜੇ ਸਾਡੇ ਲੋਕ ਹਿੰਦੂ ਭਾਈਚਾਰੇ ਦੇ ਇਹਨਾਂ ਡੇਰਿਆਂ ਦੀ ਭੇਂਟ ਚੜ ਰਹੇ ਨੇ, ਉਹ ਹਿੰਦੂਪਣਾ ਤਿਆਗ ਰਹੇ ਨੇ, ਹਿੰਦੂ ਮਤ ਦੇ ਉਲਟ ਭੁੱਕ ਰਹੇ ਨੇ। ਜੇ ਸ਼ਾਹਜਹਾਂਪੁਰ ਦੇ ਵਿੱਚ ਯੂਪੀ ਦੇ ਹਿੰਦੂ ਧਰਮ ਦੇ ਹੱਕਾਂ ਹਿੱਤਾਂ ਲਈ ਲੜ ਸਕਦੇ ਆ, ਤੇ ਪੰਜਾਬ ਦੇ ਹਿੰਦੂ ਨੂੰ ਕਦੋਂ ਸੋਝੀ ਆਊਗੀ ਕਿ ਜਿਹੜੇ ਡੇਰੇ ਹਕੂਮਤ ਨੇ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਕੋਲੋਂ ਸਿੱਖੀ ਛਡਵਾਉਣ ਦੇ ਲਈ ਇੱਥੇ ਚਾਲੂ ਕੀਤੇ ਨੇ, ਇਹ ਬਹੁਤ ਸਾਰੇ ਹਿੰਦੂਆਂ ਦਾ ਵੀ ਨੁਕਸਾਨ ਕਰ ਰਹੇ ਨੇ। ਆ ਜਿਹੜੇ ਈਸਾਈ ਬਣਦੇ ਨੇ, ਇਹਨਾਂ ਦਿਨਾਂ ਦੇ ਵਿੱਚ ਵਿਵਾਦ ਖੜਾ ਹੋਇਆ ਹੈ ਕਿ ਇਕੱਲੇ ਸਿੱਖ ਹੀ ਪੱਟੇ ਜਾ ਰਹੇ ਨੇ, ਪਰ ਪੰਜਾਬ ਦਾ ਹਿੰਦੂ ਨਾ ਤਾਂ ਪੰਜਾਬ ਦੇ ਵਿੱਚ ਈਸਾਈ ਧਰਮ ਦੇ ਵਾਧੇ ਤੇ ਉਸ ਤਰੀਕੇ ਨਾਲ ਕਲਪਦਾ ਜਿਵੇਂ ਕਿ ਹਰਿਆਣੇ, ਰਾਜਸਥਾਨ ਤੇ ਹੋਰਨਾਂ ਥਾਵਾਂ ਦਾ ਹਿੰਦੂ ਜਿਹੜਾ ਹੈ ਉਹ ਕਲਪਦਾ ਕਿ ਸਾਡੇ ਬੰਦਿਆਂ ਨੂੰ ਕਿਉਂ ਹਿੰਦੂ ਧਰਮ ਤੋਂ ਛਡਵਾ ਕੇ ਉਹਨਾਂ ਨੂੰ ਕਿਉਂ ਤੁਸੀਂ ਈਸਾਈ ਬਣਾਉਂਦੇ। ਨਾ ਪੰਜਾਬ ਦਾ ਹਿੰਦੂ, ਜਿਵੇਂ ਯੂਪੀ ਦੇ ਹਿੰਦੂਆਂ ਨੇ ਵਿਰੋਧ ਕੀਤਾ ਡੇਰਾ ਸਰਸਾ ਦਾ, ਨਾ ਪੰਜਾਬ ਦਾ ਹਿੰਦੂ ਕਦੇ ਇੱਥੇ ਡੇਰਿਆਂ ਦਾ ਵਿਰੋਧ ਕਰਦਾ। ਉਲਟ ਗੱਲ ਹੋਈ ਪਈ ਆ ਕਿ ਪੰਜਾਬ ਦਾ ਹਿੰਦੂ ਉਹਨਾਂ ਸਿੱਖਾਂ ਤੋਂ ਵੀ ਔਖਾ ਹੈ ਜਿਹੜੇ ਸਿੱਖ ਇਹਨਾਂ ਡੇਰਿਆਂ ਦੇ ਖਿਲਾਫ ਸਰਗਰਮ। ਉਹਨਾਂ ਨੂੰ ਬੜਾ ਮਾੜਾ ਲੱਗਦਾ ਹਿੰਦੂਆਂ ਨੂੰ ਕਿ ਇਹ ਆਪਦੇ ਧਰਮ ਦੇ ਲੋਕਾਂ ਨੂੰ ਇਹਨਾਂ ਡੇਰਿਆਂ ਦੇ ਵਿੱਚ ਜਾਣ ਤੋਂ ਰੋਕਣ ਲਈ ਕਿਉਂ ਕਾਰਵਾਈਆਂ ਕਰਦੇ। ਪੰਜਾਬੀ ਹਿੰਦੂ ਨੂੰ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਆਪ ਨੂੰ ਇਹ ਸਵਾਲ ਪੁੱਛਣੇ ਪੈਣਗੇ ਕਿ ਅਸੀਂ ਪੰਜਾਬ ਦੇ ਹੱਕ ਵਿੱਚ ਤਾਂ ਕਦੇ ਬੋਲਦੇ ਨਹੀਂ, ਅਸੀਂ ਪੰਜਾਬ ਦੇ ਹੱਕਾਂ ਦੀ ਕਦੇ ਗੱਲ ਨਹੀਂ ਕਰਦੇ, ਅਸੀਂ ਪੰਜਾਬ ਦੇ ਹਿੱਤਾਂ ਦੇ ਉੱਤੇ ਜਿਹੜਾ ਡਾਕਾ ਵੱਜ ਰਿਹਾ ਉਹਦੀ ਕਦੇ ਅਸੀਂ ਪੀੜ ਨਹੀਂ ਮੰਨਦੇ, ਤੇ ਅਸੀਂ ਕਿਹੜੇ ਹਿਸਾਬ ਨਾਲ ਪੰਜਾਬ ਦੇ ਪੁੱਤ ਹੋਏ। ਕਿਸੇ ਮਾਂ ਦਾ ਪੁੱਤ ਆਪਦੀ ਮਾਂ ਉੱਤੇ ਹੋ ਰਹੇ ਜ਼ੁਲਮਾਂ ਦੇ ਮੌਕੇ ਦੜ ਵੱਟ ਕੇ ਬੈਠਾ ਰਵੇ ਤੇ ਲੋਕ ਉਹਨੂੰ ਮਖੌਲਾਂ ਕਰਦੇ। ਸੋ ਪੰਜਾਬ ਦਾ ਹਿੰਦੂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਇਤਿਹਾਸ ਦੇ ਵਿੱਚ ਕੁਝ ਰੂਪ ਦੇ ਵਿੱਚ ਪੇਸ਼ ਕਰ ਰਿਹਾ। ਜਦੋਂ ਇਤਿਹਾਸ ਲਿਖਿਆ ਜਾਊਗਾ ਇਹ ਚੀਜ਼ਾਂ ਤਾਂ ਆਉਣੀਆਂ ਹੀ ਨੇ ਕਿ ਪੰਜਾਬੀ ਹਿੰਦੂ ਨੇ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਹਿੱਤਾਂ ਲਈ ਕੀ ਕੀਤਾ। ਪੰਜਾਬ ਦੇ ਹਿੰਦੂ ਨੂੰ ਵਾਰ-ਵਾਰ ਇਹ ਗੱਲ ਜਿਹੜੀ ਆ ਇਤਿਹਾਸ ਵਿੱਚ ਘੇਰੂਗੀ, ਉਹਨੂੰ ਜਵਾਬ ਦੇਣਾ ਪਊਗਾ ਕਿ ਪੰਜਾਬ ਦੇ ਕੋਈ ਮਸਲੇ ਹੀ ਨਹੀਂ ਸੀ। 1947 ਤੋਂ ਅੱਜ ਤੱਕ ਪੰਜਾਬ ਦੇ ਹਿੰਦੂ ਨੇ ਖਾਸ ਤੌਰ ਤੇ ਸਿਆਸੀ ਖੇਤਰਾਂ ਵਿੱਚ ਜਾਂ ਹੋਰ ਜਿਹੜੇ ਅਹਿਮ ਜ਼ਿੰਮੇਵਾਰੀਆਂ ਅਹਿਮ ਸਮਝੇ ਜਾਂਦੇ ਆਪਦੇ ਆਪ ਨੂੰ, ਜਿਹੜੇ ਰੈਲੇਵੈਂਟ ਸਮਝਦੇ ਆ, ਸਾਰੇ ਸੰਸਾਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੰਜਾਬੀ ਹਿੰਦੂ ਕਹਿੰਦਾ ਕਿ ਜੀ ਮੈਂ ਪੰਜਾਬ ਦਾ ਪੁੱਤ ਹਾਂ। ਪਰ ਜਦੋਂ ਪੰਜਾਬ ਦੇ ਵਿੱਚ ਇੱਥੇ ਉਹਦੀ ਲੋੜ ਪੈਂਦੀ ਆ ਕਿ ਆਪਦੀ ਧਰਤੀ ਨਾਲ ਵਫਾਦਾਰੀ ਨਿਭਾਵੇ, ਉਸ ਮੌਕੇ ਪੰਜਾਬੀ ਹਿੰਦੂ ਕਿਤੇ ਲੱਭਦਾ ਨਹੀਂ, ਕਿਤੇ ਦਿਖਦਾ ਨਹੀਂ। ਇਤਿਹਾਸ ਨੇ ਕਦੇ ਕਿਸੇ ਨੂੰ ਬਖਸ਼ਣਾ ਨਹੀਂ ਹੁੰਦਾ। ਜਿਨ੍ਹਾਂ ਸਿੱਖਾਂ ਨੂੰ ਭਾਰਤੀ ਹਕੂਮਤੀ ਮੀਡੀਆ ਤੇ ਕੁਝ ਹਿੰਦੂ ਕੱਟੜਪੰਥੀ ਤੇ ਭਾਰਤੀ ਹਕੂਮਤੀ ਨਿਜ਼ਾਮ ਭੰਡਦਾ, ਨਿੰਦਦਾ, ਉਹਨਾਂ ਨੂੰ ਅੱਤਵਾਦੀ, ਵੱਖਵਾਦੀ, ਪਾਕਿਸਤਾਨ ਦੇ ਏਜੰਟ ਤੇ ਹੋਰ ਬੜਾ ਕੁਝ ਕਹਿ ਕੇ ਉਹਨਾਂ ਨੂੰ ਬਦਨਾਮ ਕਰਦਾ,
ਉਹਨਾਂ ਬਾਰੇ ਇਤਿਹਾਸ ਨੇ ਨਿਰਣਾ ਦੇ ਦੇਣਾ ਹੈ ਕਿ ਇਹ ਲੋਕ ਪੰਥ ਲਈ ਲੜੇ, ਪੰਜਾਬ ਲਈ ਲੜੇ, ਬਿਲਕੁਲ ਵਫਾ ਕੀਤੀ ਪੰਜਾਬ ਨਾਲ ਤੇ ਪੰਜਾਬ ਦੇ ਲਈ ਜਾਨਾਂ ਵਾਰਤੀਆਂ ਇਹਨਾਂ ਲੋਕਾਂ ਨੇ। ਤੇ ਇਹੀ ਗੱਲ ਪੰਜਾਬੀ ਹਿੰਦੂ ਨੂੰ ਪੁੱਛੂਗਾ ਇਤਿਹਾਸ, ਥਾਂ ਥਾਂ ਤੇ ਘੇਰਾ ਜਾਊਗਾ ਕਿ ਭਾਈ ਜਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਵੱਜ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ। ਦੀਵਾਨ ਕੌੜਾ ਮੱਲ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਇਹੋ ਜਿਹੀ ਸ਼ਖਸੀਅਤ ਆ ਜਿਹਨੇ ਪੰਜਾਬ ਨਾਲ ਤੇ ਪੰਥ ਨਾਲ ਨਿਭਾ ਕੇ ਦਿਖਾਈ। ਉਹਦੇ ਵਾਰਸ ਬਣਨ ਦੇ ਲਈ ਪੰਜਾਬ ਦੇ ਹਿੰਦੂ ਨੂੰ ਉਹਦਾ ਇਤਿਹਾਸ ਪੜ੍ਹਨਾ ਪਊ। ਪਰ ਜਿਹੜੇ ਲੋਕ ਪੰਜਾਬ ਦੇ ਦੁਸ਼ਮਣ ਨੇ ਉਹ ਨਹੀਂ ਚਾਹੁੰਦੇ ਕਿ ਇੱਥੇ ਪੰਜਾਬ ਦੇ ਵਿੱਚ ਦੀਵਾਨ ਕੌੜਾ ਮੱਲ ਦੀ ਜਿਹੜੀ ਰਵਾਇਤ ਆ ਉਹ ਅੱਗੇ ਤੁਰੇ। ਉਹਨੂੰ ਸਿੰਘ ਮਿੱਠਾ ਮੱਲ ਕਹਿੰਦੇ ਹੁੰਦੇ ਸੀ। ਸੋ ਪੰਜਾਬ ਦੇ ਵਿੱਚ ਜਿੱਦਣ ਹਿੰਦੂ ਭਾਈਚਾਰੇ ਨੇ ਦੀਵਾਨ ਕੌੜਾ ਮੱਲ ਦੇ ਫਲਸਫੇ ਨੂੰ ਸਮਝ ਲਿਆ, ਉਹਦੇ ਉੱਤੇ ਸੈਮੀਨਾਰ ਕਰਵਾਏ, ਉਹਦੇ ਬਾਰੇ ਕਿਤਾਬਾਂ ਲਿਖੀਆਂ, ਜਦੋਂ ਪੰਜਾਬ ਦੇ ਹਿੰਦੂ ਨੇ ਘਰ ਘਰ ਦੇ ਵਿੱਚ ਉਹਦੀਆਂ ਫੋਟੋਆਂ ਲਾ ਕੇ ਉਹਦੀ ਜੀਵਨੀ ਤੋਂ ਪ੍ਰੇਰਨਾ ਲੈਣ ਦਾ ਪ੍ਰਣ ਕੀਤਾ, ਉਦੋਂ ਪੰਜਾਬ ਦੇ ਹਿੰਦੂ ਨੂੰ ਇਹ ਸਮਝ ਲੱਗੂਗੀ ਕਿ ਅਸੀਂ ਅੱਜ ਤੱਕਰ ਦਿੱਲੀ ਅਤੇ ਨਾਗਪੁਰ ਦੇ ਏਜੰਟ ਬਣ ਕੇ ਪੰਜਾਬ ਦੇ ਦੁਸ਼ਮਣ ਬਣ ਕੇ ਵਿਚਰਦੇ ਰਹੇ। ਪੰਜਾਬ ਦਾ ਮਿੱਤਰ ਬਣਨ ਦੇ ਲਈ, ਪੰਜਾਬੀ ਪੁੱਤ ਬਣਨ ਦੇ ਲਈ ਪੰਜਾਬ ਨਾਲ ਵਫਾ ਨਿਭਾਉਣੀ ਪਊਗੀ। ਪੰਜਾਬ ਨਾਲ ਵਫਾ ਨਿਭਾਏ ਬਗੈਰ ਪੰਜਾਬੀ ਪੁੱਤ ਕਹਾਉਣ ਦਾ ਕੋਈ ਹੱਕ ਨਹੀਂ। ਪੰਜਾਬ ਨਾਲ ਵਫਾਦਾਰੀ ਨਿਭਾਉਣੀ ਬਹੁਤ ਸੌਖੀ ਹੈ। ਕੀ ਆ ਕਿ ਪੰਜਾਬ ਦੇ ਪੰਥ ਦੇ ਮਸਲਿਆਂ ਦੇ ਉੱਤੇ ਜਦੋਂ ਜਦੋਂ ਵੀ ਸਿੱਖ ਭਾਈਚਾਰਾ ਲੜਾਈ ਲੜਦਾ ਉਦੋਂ ਨਾਲ ਖੜ ਕੇ ਡਟ ਕੇ ਸਾਥ ਦਿਓ। ਸਾਨੂੰ ਚੇਤਾ ਹੈ ਜਦੋਂ ਬਰਗਾੜੀ ਬੇਅਦਬੀ ਕਾਂਡ ਹੋਇਆ, ਥਾਂ ਥਾਂ ਦੇ ਉੱਤੇ ਗੁਰਦੁਆਰਿਆਂ ਦੀ ਰਾਖੀ ਲਈ ਪਹਿਰੇ ਲੱਗਣ ਲੱਗੇ ਤਾਂ ਕੁਝ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਆਈਆਂ, ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਦੱਸਿਆ ਕਿ ਅਸੀਂ ਅੱਜ ਪੰਜਾਬ ਨਾਲ ਪੰਥ ਦੇ ਨਾਲ ਖੜੇ ਹਾਂ। ਜਦੋਂ ਜਦੋਂ ਵੀ ਕੋਈ ਮਸਲਾ ਬਣਦਾ ਪੰਜਾਬ ਦਾ ਮੁਸਲਮਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਦੀ ਹਾਜ਼ਰੀ ਲਵਾਈ ਜਾਂਦਾ। ਬਹੁਤ ਗਿਣਤੀ ਘੱਟ ਆ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਹਾਜ਼ਰੀ ਲਵਾ ਜਾਂਦੇ। ਪਰ ਪੰਜਾਬ ਦਾ ਹਿੰਦੂ ਜਾਂ ਤਾਂ ਚੁੱਪ ਬੈਠਾ ਜਾਂ ਜੇ ਬੋਲਦੇ ਆ ਤਾਂ ਹਿੰਦੂ ਕੱਟੜਪੰਥੀ ਬੋਲਦੇ ਆ, ਜਿਹੜੇ ਦਿੱਲੀ ਅਤੇ ਨਾਗਪੁਰ ਦੀ ਬੋਲੀ ਬੋਲਦੇ। ਸੋ ਪੰਜਾਬ ਦੇ ਹਿੰਦੂ ਦੇ ਸਾਹਮਣੇ ਇਹ ਲਲਕਾਰ ਆ, ਇਹ ਵੰਗਾਰ ਆ ਕਿ ਪੰਜਾਬ ਦੇ ਪੁੱਤ ਕਹਾਉਣ ਦੇ ਲਈ ਪੰਜਾਬ ਨਾਲ ਵਫਾ ਵੀ ਕਮਾਉਣੀ ਪਊਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।